बिस्मिल्लाहिर्रहमानिर्रहीम। उभरता पंजाब चैनल की स्क्रीन ते नाजरीन मैं तुहाडा मेज़बान काजी हसनैन अराई। नाजरीन साडे नाल अज जिहड़े बजुर्ग बैठे ने इन्हां दा अज असी इंटरव्यू करांगे। अज साडी गुफ्तगू बहुत ही दिलचस्प होएगी क्योंकि अज साडे नाल जिहड़े बजुर्ग बैठे ने इन्हां दी वाहवा सारी उम्र सी हिंदुस्तान जदों ये आए आ अजाड़े पाए ने ते नाजरीन अज इन्हां दे नाल आप बीती जिहड़ी आ ਉਹ ਇਹਨਾਂ ਦੀ ਕਾਰਗੁਜ਼ਾਰੀ ਸੁਣਾਂਗੇ। ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਸਰਦਾਰ ਭਾਈਆਂ ਦੇ ਨਾਲ ਇਹਨਾਂ ਦੇ ਕਿੱਦਾਂ ਦੇ ਤਾਲੁਕ ਸੀ ਉਹ ਵੀ ਅੱਜ ਇਹਨਾਂ ਕੋਲੋਂ ਜਾਣਦੇ ਆ ਜੀ। ਤੇ ਸਾਡੇ ਨਾਲ ਜੁੜੇ ਰਹਿਣਾ, ਵੀਡੀਓ ਨੂੰ ਆਖਰ ਤੱਕ ਵੇਖਣਾ, ਬਜ਼ੁਰਗਾਂ ਦਾ ਅਦਬ ਕਰਨਾ ਤੇ ਨਾਜ਼ਰੀਨ ਇੰਟਰਵਿਊ ਸ਼ੁਰੂ ਕਰਦੇ ਹਾਂ। अस्सलाम वालेकुम जी। ਬਾਬਾ ਜੀ ਕੀ ਹਾਲ ਚਾਲ ਤੁਹਾਡੇ? ਸ਼ੁਕਰ ਹੈ ਅੱਲਾਹ ਦਾ। ਸਿਹਤ ਠੀਕ ਹੈ ਤੁਹਾਡੀ? ਹਾਂ ਸਿਹਤ ਠੀਕ। ਅੱਛਾ ਬਾਬਾ ਜੀ ਤੁਹਾਡਾ ਨਾਮ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। ਨੂਰ ਅਹਿਮਦ ਮੇਰਾ ਨਾਮ ਹੈ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਫਤਿਹ ਨੂਰ ਅਹਿਮਦ ਤੁਹਾਡਾ ਨਾਮ ਆ, ਫਤਿਹ ਮੁਹੰਮਦ ਤੁਹਾਡੇ ਵਾਲਦ ਸਾਹਿਬ ਦਾ ਨਾਮ ਸੀ। ਠੀਕ ਹੈ। ਤੁਹਾਡੀ ਬਰਾਦਰੀ ਕਿਹੜੀ ਜਾਂ ਕੌਮ ਕਿਹੜੀ ਜੀ? ਕੌਮ ਸਾਡੀ ਜੋਈਏ। ਜੋਈਆ ਬਰਾਦਰੀ ਦੇ ਨਾਲ ਤਾਲੁਕ ਆ? ਹਾਂ। ਅੱਛਾ ਅੱਛਾ। ਤੇ ਬਜ਼ੁਰਗੋ ਤੁਹਾਡਾ ਜਿਹੜਾ ਉਮਰ ਹੈ ਇਸ ਟਾਈਮ ਤੁਹਾਡੀ ਕਿੰਨੀ ਉਮਰ? 85 86 ਸਾਲ ਦੀ ਉਮਰ ਹੈ ਮੇਰੇ ਅੰਦਾਜ਼ਾ ਗੱਲ ਵੀ ਨਾ ਕੋਈ ਸਾਲ ਵੱਧ ਘੱਟ ਹੋਵੇਗਾ ਪਰ ਇਤਨੀ ਮੇਰੀ ਉਮਰ ਹੈ। ਠੀਕ ਹੈ। 85 86 ਸਾਲ ਤੁਹਾਡੀ ਉਮਰ ਆ। ਹਾਂ। ਯਾਨੀ ਹਿੰਦੁਸਤਾਨੋਂ ਜਦੋਂ ਤੁਸੀਂ ਆਏ ਆ ਉਦੋਂ ਤੁਸੀਂ 11 12 ਸਾਲਾਂ ਦੇ ਸੀ? 12 13 ਸਾਲ ਦਾ ਹੈ ਸਮਾਂ। ਠੀਕ ਆ। ਸਾਰਾ ਵਾਕਿਆ ਯਾਨੀ ਯਾਦ? ਵਾਕਿਆ ਗੱਲ ਵੀ ਜਦੋਂ ਸਿੱਖ ਆਏ ਨੇ ਨਾ ਜਿਨ੍ਹਾਂ ਨਾਲ ਤੰਦਕ ਸੀ ਸਾਡੇ ਉਹ ਨਾ ਸਾਰੇ ਰੋ ਕੇ ਨਾ ਗੱਲ ਵੀ ਲੱਗਦੇ ਰਹੇ ਨੇ। ਅੱਛਾ। ਮਿਲਦੇ ਰਹੇ ਨੇ। ਠੀਕ। ਅੱਛਾ ਬਾਬਾ ਜੀ ਤੁਹਾਡਾ ਹਿੰਦੁਸਤਾਨ ਕਿਹੜਾ ਜ਼ਿਲ੍ਹਾ ਸੀਗਾ? ਜ਼ਿਲ੍ਹਾ ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ। ਤਹਿਸੀਲ ਮੁਕਤਸਰ। ਤੇ ਪਿੰਡ? ਪਿੰਡ ਜੰਡ ਵਾਲਾ। ਪਿੰਡ ਜੰਡ ਵਾਲਾ। ਤਹਿਸੀਲ ਕਿਹੜੀ ਦੱਸੀ ਤੁਸੀਂ? ਤਹਿਸੀਲ ਮੁਕਤਸਰ। ਮੁਕਤਸਰ। ਹਾਂ। ਤੇ ਜ਼ਿਲ੍ਹਾ ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ। ਠੀਕ। ਤੁਹਾਡੇ ਪਿੰਡ ਦਾ ਕਿੱਡਾ ਕੁ ਤੁਹਾਡਾ ਪਿੰਡ ਸੀਗਾ? ਪਿੰਡ ਤੁਹਾਡਾ ਇਹਦੇ ਨਾਲ ਛੋਟਾ ਸੀ। ਕਿੰਨੇ ਕੁ ਲੋਕ ਬੈਠੇ ਸੀ? ਸਿਰਫ ਗੱਲ ਵੀ 3-4 ਘਰ ਚੂੜਿਆਂ ਦੇ ਸੀ ਤੇ 2 ਮਿਸਤਰੀਆਂ ਦੇ ਘਰ ਸੀ। 2 ਮਿਸਤਰੀਆਂ। 2 ਕਰਾੜਾਂ ਦੇ ਘਰ ਸੀ। ਦੂਜੀ ਸਾਡੀ ਆਪ ਦੀ ਕੌਮ ਸੀ। ਸਾਰੀ ਜੋਈਆ ਬਰਾਦਰੀ ਬੈਠੀ ਸੀ ਚੰਦ ਘਰਾਂ ਤੋਂ? ਸਾਰੀ। ਠੀਕ ਆ। ਤੇ ਉੱਥੇ ਜਿੰਨੇ ਜੋਈਏ ਬੈਠੇ ਨੇ ਨਾ ਹਾਂਜੀ ਇਹ ਤਿੰਨਾਂ ਭਰਾਵਾਂ ਦੀ ਔਲਾਦ ਹੈ। ਠੀਕ ਹੈ। 164 ਚੱਕ ਚਿਚਾਵਤਨ ਦੇ ਵਿੱਚ ਜਿੰਨੇ ਵੀ ਲੋਕ ਜੋਈਏ ਬੈਠੇ ਨੇ ਇਹ ਤਿੰਨਾਂ ਭਰਾਵਾਂ ਦੀ ਔਲਾਦ? ਤਿੰਨਾਂ ਭਰਾਵਾਂ ਦੀ ਔਲਾਦ ਹੈ। ਠੀਕ ਆ। ਤੇ ਬਾਬਾ ਜੀ ਜਿਹੜਾ ਤੁਹਾਡਾ ਪਿੰਡ ਸੀ ਉਹਦੇ ਵਿੱਚ ਕੋਈ ਮਸਜਿਦ ਵਗੈਰਾ ਵੀ ਹੈਗੀ ਸੀ? ਮਸਜਿਦਾਂ 2 ਸੀ। ਅੱਛਾ ਅੱਛਾ। ਮਸਜਿਦਾਂ 2 ਸੀ। ਹਾਂ। ਤੇ ਮਸਜਿਦਾਂ ਉਦੋਂ ਕੱਚੀਆਂ ਹੁੰਦੀਆਂ ਸੀ? ਕੱਚੀਆਂ। ਠੀਕ। ਤੇ ਸਾਡਾ ਸਾਂਝ ਕੰਧ ਹੈ ਨਾ ਜਿਹੜੀ ਸਾਂਝੀ ਦੇ ਨਾਲ ਨਾ ਮਸਜਿਦ ਸੀ ਸਾਡੀ। ਅੱਛਾ। ਮਸਜਿਦ ਦੇ ਨਾਲ ਤੁਹਾਡੀ ਦੀਵਾਰ ਸੀ ਕੰਧ ਦੀ ਘਰ ਦੀ? ਮੈਂ ਤੈਨੂੰ ਵਿੱਚੋਂ ਦੱਸ ਵੀ ਦੇਣਾ ਵੀ ਜਿਹੜੇ ਆ ਸਾਹਕ ਹੋਰੀ ਫਿਰਦੇ ਨੇ। ਹਾਂਜੀ। ਇਸਾਕ ਜੋਈਆ ਚੋਟ ਦਾ? ਹਾਂ। ਇਹਨਾਂ ਦੀ ਮਸਜਿਦ ਕੋਈ ਨਹੀਂ ਸੀ। ਸਾਡੀਆਂ 2 ਪੱਤੀਆਂ ਦੀ ਮਸਜਿਦ ਹੈ ਸੀ ਸਾਡੀ ਵੀ ਤੇ ਜਿਹੜੇ ਨੇ ਹਾਜੀ ਰਾਜੇ ਕੇ ਇਹਨਾਂ ਦੀ ਮਸਜਿਦ ਵੀ ਸੀ। ਸੀਗੀ? 2 ਦੁਕਾਨਾਂ ਸੀ ਤੁਹਾਡੇ ਪਿੰਡ 'ਚ? 2 ਦੁਕਾਨਾਂ ਸੀ। ਠੀਕ ਆ। ਤੇ ਉੱਥੇ ਦੁਕਾਨ ਤੇ ਜਿਹੜੇ ਬਹਿੰਦੇ ਹੁੰਦੇ ਸੀਗੇ ਚਲਾਉਣ ਵਾਲੇ ਉਹਨਾਂ ਦਾ ਕੋਈ ਨਾਮ ਦਾ ਪਤਾ ਹੋਵੇ? ਉਹ ਤੈਨੂੰ ਦੱਸੀ ਜਾਂਦਾ ਵੀ ਪਿਆਰਾ ਕਰਾੜ ਸੀ ਉਹਦਾ ਪਿਓ ਦਾ ਨਾਂ। ਠੀਕ। ਤੇ ਪੁੱਤਰ ਦੇ ਨਾਂ ਇੱਕ ਦਿਨ ਬੂੜਾ ਸੀ ਇੱਕ ਦਿਨ ਮੰਗਾ ਸੀ। ਸਹੀ ਹੋ ਗਿਆ। ਤੇ ਕੋਈ ਪਿੰਡ ਦੇ ਵਿੱਚ ਸਿੱਖ ਵੀ ਬੈਠਾ ਸੀ? ਸਿੱਖ ਕੋਈ ਨਹੀਂ ਸੀ। ਠੀਕ ਹੈ। ਮੁਸਲਮਾਨ ਹੀ ਸਾਰੇ। ਸਹੀ ਆ। ਪਿੰਡ 'ਚ ਕੋਈ ਸਕੂਲ? ਸਕੂਲ ਕੋਈ ਨਹੀਂ ਸੀ। ਤੇ ਤੁਸੀਂ ਪੜ੍ਹੇ ਕੋਈ? ਨਾ ਗਾਦੇ ਮਸੀਤ ਤੇ ਪੜ੍ਹਦੇ ਸੀ ਗਾਦੇ ਵੀ ਨਾ। ਅੱਛਾ। ਤੇ ਬਾਕੀ ਸਕੂਲ ਕੋਈ ਨਹੀਂ ਸੀ। ਸਕੂਲ ਨਹੀਂ ਪੜ੍ਹੇ। ਤੁਹਾਡੇ ਪਿੰਡ ਦੇ ਆਲੇ ਦੁਆਲੇ ਜਿਹੜੇ ਪਿੰਡ ਸੀਗੇ ਉਹਨਾਂ ਦਾ ਨਾਮ ਤੁਸੀਂ ਦੱਸ ਸਕਦੇ ਹੋ? ਕੋਈ ਯਾਦ? ਨਾ ਇੱਕ ਤਾਂ ਚੱਕ ਸੀ ਮੌਲਵੀ ਵਾਲਾ ਨਾਮ। ਮੌਲਵੀ ਵਾਲਾ ਨਾਮ? ਹਾਂ। ਇੱਕ ਕਾਲੇ ਵਾਲਾ। ਇੱਕ ਪੱਕੇ ਕਾਲੇ ਵਾਲਾ। ਇਹ ਨੇੜੇ ਨੇੜੇ ਚੱਕ ਸੀ ਸਾਡੇ। ਅੱਛਾ। ਆਈ ਸਮਝ। ਇੱਕ ਛੀਂਬੇ ਵਾਲਾ ਇਹ ਵੀ ਨਾਲ ਸੀ ਸਾਡੇ ਨੇੜੇ ਨੇੜੇ ਨਾ ਨੇੜੇ ਨੇੜੇ ਚੱਕ ਸੀ। ਸਹੀ। ਫਿਰੋਜ਼ਪੁਰ ਸ਼ਹਿਰ ਤੋਂ ਤੁਸੀਂ ਕਿੰਨਾ ਦੂਰ ਸੀਗੇ? ਉਹ ਨਾ 17-18 ਮੀਲ ਸੀ ਸਾਡਾ। 17-18 ਮੀਲ? ਹਾਂ। ਤੇ ਤੁਸੀਂ ਸਟੇਸ਼ਨ ਤੇ ਕਿਸ ਸਟੇਸ਼ਨ ਤੋਂ ਚੜ੍ਹ ਕੇ ਜਾਂਦੇ ਹੁੰਦੇ ਸੀਗੇ? ਅਸੀਂ ਜਲਾਲਾਬਾਦ ਤੋਂ ਚੜ੍ਹਨ। ਜਲਾਲਾਬਾਦ ਤੋਂ ਚੜ੍ਹ ਕੇ ਜਾਂਦੇ ਹੁੰਦੇ ਜਲਾਲਾਬਾਦ ਸ਼ਹਿਰ ਸੀ। ਸਹੀ। ਉੱਥੋਂ ਚੜ੍ਹ ਕੇ ਨਾ ਅਸੀਂ ਉੱਥੋਂ 5 ਮੀਲ ਤੋਂ ਤੁਰ ਕੇ ਆਉਂਦੇ ਸਾਂ। ਸਹੀ। ਤੇ ਚੜ੍ਹ ਕੇ ਤੇ ਫਿਰ ਫਿਰੋਜ਼ਪੁਰ ਜਾਂਦੇ ਸਾਂ। ਠੀਕ। ਤੇ ਤੁਸੀਂ ਉੱਥੇ ਕੰਮ ਕੀ ਕਰਦੇ ਹੁੰਦੇ ਸੀ? ਤੁਹਾਡੇ ਵਾਲਦ ਸਾਹਿਬ ਤੁਹਾਡੇ ਦਾਦਾ ਪੜਦਾਦਾ ਕਿਹੜਾ ਕੰਮ ਕਰਦੇ? ਸਾਰੇ ਵਾਹੀ ਦਾ ਕੰਮ ਕਰਦੇ। ਵਾਹੀ ਦਾ ਕੰਮ ਕਰਦੇ? ਹਾਂ। ਸਾਰੇ ਗੱਲ ਵੀ ਨਾ ਫਸਲਾਂ ਬੀਜਣੀਆਂ ਤੇ ਫਸਲ ਸਾਡੇ ਪਾਣੀ ਕੋਈ ਨਹੀਂ ਸੀ। ਅੱਛਾ। ਸਿਰਫ ਗੱਲ ਵੀ ਨਾ ਕਣਕ ਹੁੰਦੀ ਸੀ
ਤੇ ਕਣਕ ਆਮ ਹੁੰਦੀ ਸੀ ਤੇ ਪਾਣੀ ਜਿਹੜੇ ਅਸੀਂ ਖੇਡਦੇ ਨੇ ਛੋਟੇ ਛੋਟੇ ਤੇ ਟੋਇਆ ਕੱਢ ਕੇ ਤੇ ਇੰਨਾ ਟੋਆ ਕੱਢ ਲੈਂਦੇ ਨਾ ਤੇ ਪਾਣੀ ਆ ਜਾਂਦਾ, ਪਾਣੀ ਜ਼ਮੀਨ ਦੇ ਉੱਤੇ ਸੀ। ਉੱਤੇ ਪਾਣੀ ਆ ਜਾਂਦਾ। ਉਹ ਅਸੀਂ ਨਾ ਜੇ ਤਰੇ ਲੱਗਦੀ ਤਾਂ ਉੱਥੋਂ ਪੀ ਵੀ ਲੈਂਦੇ ਅਸੀਂ। ਅੱਛਾ। ਹਾਂ ਸਹੀ ਉਹ ਟੋਆ ਕੱਢੀ ਜਾਂਦੇ ਤੇ ਖੇਡੀ ਜਾਂਦੇ ਤੇ ਉਹ ਪਾਣੀ ਨਿਕਲ ਜਾਂਦਾ ਵਿੱਚੋਂ। ਸਹੀ ਸੇਮ ਆਈ ਸੀ ਨੇੜੇ ਸਹੀ। ਤੇ ਫਸਲ ਹੁੰਦੀ ਸੀ ਬੇਹੱਦ, ਲੋਕਾਂ ਤੋਂ ਵੱਢੀਆਂ ਨਹੀਂ ਜਾਂਦੀਆਂ ਸੀ। ਤੁਹਾਡੀ ਆਪਣੀ ਜ਼ਮੀਨ ਸੀਗੀ? ਹਾਂ ਸਾਰੀਆਂ, ਇਹ ਸਾਰਿਆਂ ਦੀ ਜ਼ਮੀਨ ਨਾ, ਤੈਨੂੰ ਦੱਸਿਆ ਵੀ 3 ਭਰਾਵਾਂ ਸੀ, ਤਿੰਨਾਂ ਦੀ 1500 ਕਿੱਲੇ ਦਾ ਚੱਕ ਸੀ, ਜਿਹੜੀ 500 ਕਿੱਲਾ ਪੱਤੀ ਨੂੰ ਆਉਂਦੀ ਸੀ। ਠੀਕ। ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀਗਾ? ਸਾਡਾ ਪਿੰਡ ਦਾ ਨੰਬਰਦਾਰ ਹੁਣ ਸ਼ਹਿਰ 'ਚ ਬੈਠਾ, ਮਰ ਗਿਆ ਉਹ। ਉਹਦਾ ਨਾਮ ਕੀ ਸੀ? ਉਹਦਾ ਨਾਮ ਪਹਿਲਾਂ ਦਾ ਪਹਿਲਵਾਨ ਸੀ। ਪਹਿਲਵਾਨ, ਤੇ ਫਿਰ ਅੱਛਾ। ਪਹਿਲਵਾਨ ਤੇ ਫਿਰ ਉਹਦੇ ਪੁੱਤਰ ਦਾ ਨਾਂ ਸੀ ਰਾਣਾ। ਅੱਛਾ ਬਾਬਾ ਜੀ, ਸਾਨੂੰ ਤੁਸੀਂ ਇਹ ਵੀ ਦੱਸੋ, ਉੱਥੇ ਬਚਪਨ ਗੁਜ਼ਾਰਿਆ ਹਾਂ। ਤੇ ਉੱਥੇ ਤੁਸੀਂ ਬਚਪਨ 'ਚ ਖੇਲਦੇ ਹੋਵੋਗੇ, ਸ਼ਰਾਰਤਾਂ ਕਰਦੇ ਹੋਵੋਗੇ, ਕਿਹੜੀਆਂ ਖੇਲਾਂ ਉਸ ਦੌਰ 'ਚ ਚੱਲਦੀਆਂ ਹੁੰਦੀਆਂ ਸੀ? ਉਹ ਵੇਲੇ ਖੇਡ ਤਾਂ ਜ਼ਿਆਦਾ ਗੱਲ ਵੀ ਗੇਂਦ ਜੀ ਬਣਾ ਦੇਣੀ ਤੇ ਉਹਦੇ ਨਾਲ ਖੇਡਣਾ, ਖਿੱਦੋ ਜਾਂ- ਨਾਲ? ਹਾਂ, ਤੇ ਜਾਂ ਗੁੱਲੀ ਬਣਾ ਦੇਣੀ ਗੱਲ ਵੀ ਲੱਕੜ ਦੀ, ਤੇ ਛੋਟੀਆਂ ਪਿੰਡਾਂ ਦੇ ਵਿੱਚ ਨਾ ਜਿੱਥੇ ਗਾਂ ਦੇ ਸੀ ਡਾਂਗੇ, ਹਾਂਜੀ। ਉੱਥੇ ਖੇਡਦੇ। ਸਹੀ। ਆਹ ਵੱਟ ਦੇ ਵੀ ਅੱਖ ਤੇ ਲੱਗੀ ਇੱਕ ਗੁੱਲੀ ਉਹ। ਅੱਛਾ ਜੀ। ਆਹ ਵੱਟ ਨਹੀਂ ਫਿਰਦਾ, ਵੱਟ ਜੋ ਮੈਂ ਬਿਲਕੁਲ ਹੈਗਾ ਜੀ, ਹੈਗਾ ਨਾ। ਹਾਂਜੀ। ਇਹਦੇ ਗੱਲ ਵੀ ਉਹ ਗੁੱਲੀ ਲੱਗ ਕੇ ਨਾ ਉਹ ਅੱਖ ਬੈਠੀ। ਅੱਛਾ, ਯਾਨੀ ਤੁਸੀਂ ਗੁੱਲੀ ਖੇਡਦੇ ਸੀ ਤੇ ਖਿੱਦੋ ਵਾਲਾ ਕੰਮ ਖੇਡਦੇ ਸੀ, ਇਹ ਹਾਂ, ਖੇਲਾਂ? ਇਹ ਖੇਡਦੇ ਸਾਂ ਤੇ ਪੇੜ ਜਿੱਥੇ ਗਾਂ ਦੇ ਸਨ ਨਾ ਡਾਂਗੇ, ਉਦੋਂ ਹੁਣ ਤਾਂ ਟਰੈਕਟਰ ਨੇ, ਉਹਦੇ ਫੜੇ ਪਾਉਂਦੇ ਸਨ। ਫਲੇ ਪਾਉਂਦੇ ਸੀ ਬਿਲਕੁਲ। ਹਾਂ, ਤੇ ਬਲਦਾਂ ਨਾਲ ਗਾਣੀ। ਹਾਂਜੀ, ਕਣਕ। ਤੇ ਹਾਂ, ਤੇ ਪਿੰਡ ਨਾ ਉਹ ਪੇੜ ਬਣਾਏ ਹੁੰਦੇ, ਬਾਹਰੋਂ ਚੱਕਦੇ ਨਾ, ਹਰ ਕਿਸੇ ਦੇ ਪੇੜ ਹੁੰਦੇ ਤੇ ਪੇੜਾਂ ਦੇ ਵਿੱਚ ਗਾਂ ਦੇ ਉਹ ਸਾਫ਼ ਹੁੰਦੀ ਥਾਂ, ਉੱਥੇ ਖੇਡਦੇ ਜਾ ਕੇ। ਸਹੀ। ਤੇ ਬਾਬਾ ਜੀ, ਤੁਸੀਂ ਇਦਾਂ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੇ ਸੀਗੇ ਤੇ ਅਚਾਨਕ ਜਦੋਂ ਜਾੜਿਆਂ ਦਾ ਪਤਾ ਲੱਗਾ, ਤੈਨੂੰ ਪਤਾ ਕਿਦਾਂ, ਤੁਹਾਡੇ ਤੱਕ ਖਬਰ ਕਿਦਾਂ ਪਹੁੰਚੀ ਕਿ ਜਾੜੇ ਪੈ ਜਾਣੇ ਆ, ਪਾਕਿਸਤਾਨ ਬਣ ਗਿਆ, ਬਾਰਡਰ ਬਣ ਗਏ ਆ, ਹੁਣ ਅਸੀਂ ਉਧਰ ਚਲੇ ਜਾਣਾ ਦੂਸਰੇ ਪਾਸੇ, ਤੇ ਕਿਦਾਂ ਤੁਹਾਨੂੰ ਪਤਾ ਲੱਗਾ? ਇਹ ਐਲਾਨ ਗੱਲ ਵੀ ਨਵਾਬ ਸੀ ਜਲਾਲਾਬਾਦ ਦਾ, 84 ਚੱਕ ਦਾ ਮਾਲਕ ਹੈ। 84 ਚੱਕ ਦਾ, ਠੀਕ। ਆਈ ਸਮਝ, ਬਹੁਤ ਵੱਡਾ ਆਦਮੀ ਸੀ ਤੇ ਵੋਟਾਂ 'ਚ ਮੁਸਲਿਮ ਲੀਗ ਦੇ ਵਿੱਚ ਸੀ। ਤੇ ਮੁਹੰਮਦ ਸਰਵ ਬੋਦਲਾ ਜਿਹੜਾ, ਉਹ ਸੀ ਕਾਂਗਰਸ ਦੇ ਵਿੱਚ, ਹਿੰਦੂਆਂ ਦੇ ਨਾਲ, ਕਾਂਗਰਸ ਜਮਾਤ ਦੇ ਨਾਲ। ਹਾਂ। ਇਹ ਮੁਸਲਮਾਨ ਲੀਗ ਜੀ ਨੇ ਨਵਾਬ। ਸਹੀ। ਇਹਨੇ ਫਿਰ ਵੋਟਾਂ ਦੇ ਵਿੱਚ ਵੋਟ ਵੀ ਅਸੀਂ ਇਹਨੂੰ ਦਿੱਤੇ ਨੇ, ਨਵਾਬ ਨੂੰ, ਨਵਾਬ ਨੂੰ, ਮੁਸਲਿਮ ਲੀਗ ਨੂੰ। ਮੁਸਲਿਮ ਲੀਗ ਨੂੰ। ਠੀਕ। ਅੱਛਾ ਬਾਬਾ, ਇਹਦੇ ਕਾਇਦੇ ਆਜ਼ਮ ਤੁਸੀਂ ਵੇਖਿਆ ਸੀ? ਕਾਇਦੇ ਆਦਮੀ ਨਾ ਮੈਂ ਨਹੀਂ ਵੇਖਿਆ, ਐਵੇਂ ਝੂਠ ਮਾਰੀਏ। ਤੇ ਹੁਣ ਐਲਾਨ ਕਰਦੇ ਵੀ ਜਿਹੜੇ ਵੋਟ ਪੈਂਦੇ ਸੀ ਨਾ, ਅਗਲੇ ਪਾਸੇ ਆ ਰਾਹ ਹੈ ਨਾ, ਦੂਜਾ ਸ਼ਹਿਰ ਦੇ ਗਲੀ, ਇਸ ਪਾਸੇ ਵੀ ਦੇਗਾਂ ਚੜੀਆਂ ਹੋਈਆਂ ਸੀ, ਇਸ ਪਾਸੇ ਵੀ। ਤੇ ਵੋਟ ਉਹਨਾਂ ਬੰਦਿਆਂ ਦੇ ਸੀ ਜਿਨ੍ਹਾਂ ਦੇ ਨਾਮ ਜ਼ਮੀਨਾਂ ਸੀ, ਜ਼ਮੀਨਾਂ ਨਾਮ ਸੀ। ਹਾਂ। ਤੇ ਬਾਕੀ ਗੱਲ ਵੀ ਆਖੇ ਨੂੰ ਤੂੰ ਮੈਂ ਦੇ ਵੋਟ ਕੋਈ ਨਹੀਂ ਸੀ, ਤੇ ਵੇਖਣ ਵਾਸਤੇ ਅਸੀਂ ਜਾਂਦੇ ਸਾਂ। ਜਦੋਂ ਵੋਟ ਪੈਂਦੇ ਸੀ ਨਾ ਤੇ ਬੰਦੇ ਜਾਂਦੇ ਸੀ। ਤੁਹਾਡਾ ਤਾਂ ਵੋਟ ਹੀ ਨਹੀਂ ਸੀ, ਬੱਚੇ ਸੀ। ਹਾਂ, ਬੱਚੇ ਸਾਂ ਤੇ ਨਾਲ ਗੱਲ ਵੀ ਜਾਣਾ ਵੀ ਵੇਖੀਏ ਵੀ ਵੋਟ ਕੀ ਹੈ। ਹਾਂਜੀ, ਸਮਝ। ਅਸੀਂ ਫਿਰ ਨਾਲ ਜਾਂਦੇ ਤੇ ਉੱਥੇ ਫਿਰ ਐਲਾਨ ਕਰਦੇ, ਇੱਕ ਧੂਤੂ ਜਿਹਾ ਐਵੇਂ ਹੁੰਦਾ ਲੋਹੇ ਦਾ, ਤੇ ਉਹ ਮੂੰਹ ਨਾਲ ਲਾ ਕੇ ਨਾ ਤੇ ਐਲਾਨ ਕਰਦਾ ਵੀ ਖਾਣਾ ਖਾਈ ਜਾਓ ਤੇ ਵੋਟ ਆਪਦੀ ਮਰਜ਼ੀ ਨਾਲ ਪਾਈ ਜਾਓ। ਠੀਕ। ਇਹ ਨਾ ਐਲਾਨ ਕਰਦਾ ਉਹ। ਠੀਕ। ਅੱਛਾ ਬਾਬਾ ਜੀ, ਜਦੋਂ ਜਾੜੇ ਪਏ ਆ, ਹਾਂ, ਤੁਹਾਨੂੰ ਐਲਾਨ ਸੁਣਿਆ ਕਿ ਤੁਸੀਂ ਹੁਣ ਚਲੇ ਜਾਣਾ, ਤੇ ਤੁਹਾਡੇ ਤੇ ਉਦੋਂ ਕੀ ਬੀਤੀ? ਤੁਸੀਂ ਕੁਝ ਨਾਲ ਵੀ ਲੈ ਕੇ ਆਏ ਪਾਕਿਸਤਾਨ 'ਚ, ਜਾਂ ਤੁਸੀਂ? ਨਾਲ ਜੀ ਖਨੇ ਤਾਂ ਆ ਗਏ ਆਰਾਮ ਨਾਲ। ਅਮਨ ਨਾਲ ਕੋਈ ਗੱਡੇ ਵੀ ਅਸੀਂ ਲੈ ਆਏ। ਅੱਛਾ। ਤੇ ਬਾਕੀ ਨਾ ਮਾਰੇ ਕੁੱਟੇ ਬਹੁਤ ਗਏ ਨੇ। ਸਹੀ। ਤੇ ਤੁਹਾਡੇ ਕਾਫਲਾ ਜਿਹੜਾ ਸੀਗਾ, ਹਾਂ। ਤੁਹਾਡਾ ਸਿਰਫ ਆਪਣਾ ਪਿੰਡ ਸੀਗਾ ਜਾਂ ਕੋਈ ਹੋਰ ਪਿੰਡ ਵੀ ਨਹੀਂ, ਸੀਗਾ ਤੁਹਾਡੇ ਨਾਲ? ਸਾਡਾ ਕਾਫਲਾ ਜਦੋਂ ਹੈਡ ਗੰਡਾ ਸਿੰਘ ਵਾਲਾ ਲੰਘਿਆ ਨਾ, ਹਾਂਜੀ। ਇਹ ਵੇਖ ਲੈ ਤੂੰ ਨਾ, 2 ਵਜੇ ਤੇ ਲੰਘ ਕੇ ਤੇ ਰਾਤ ਦੇ ਨਾ 12 ਵਜੇ ਤੱਕ ਲੰਘਦਾ ਰਿਹਾ। ਏਡਾ ਕਾਫਲਾ ਸੀ ਸਾਡਾ। ਅੱਛਾ। ਹਾਂ। ਤੇ ਸਿੱਖਾਂ ਨੇ ਬੜਾ, ਕਈ ਕਾਫਲਿਆਂ ਮੁਸਲਮਾਨਾਂ ਦੇ ਨੂੰ ਸਿੱਖਾਂ ਨੇ ਵੀ ਜ਼ੁਲਮ ਕੀਤਾ, ਹਿੰਦੂ ਸਿੱਖ ਬਣ ਗਏ,
ਤੇ ਵੀ ਸਿੱਖਾਂ ਦੇ ਪੈ ਜਾਵੇ, ਤੇ ਤੁਹਾਡੇ ਨਾਲ ਸਿੱਖਾਂ ਦੇ ਕਿੱਦਾਂ ਦੇ ਰਹਿਣ ਸਹਿਣ ਉਹਨਾਂ ਦਾ ਤੁਹਾਡੇ ਨਾਲ ਕਿੱਦਾਂ ਦਾ ਸੀ ਜਦੋਂ ਜਾੜੇ ਜਿਹੜੇ ਪਏ? ਸਿੱਖ ਸੀ ਨਾ ਆਪਦੇ ਮਾਂ ਤੇ ਪਿਓ ਦੇ, ਇਹ ਚੂੜੇ ਚੱਪੜੇ ਸੀ ਨਾ ਜਿਹੜੇ ਉਰਾਂ ਪਰਾਂ ਵਾਲੇ, ਉਹ ਮਾਰਦੇ ਰਹੇ ਨੇ ਤੇ ਜਨਾਨੀਆਂ ਵੀ ਖੋ ਕੇ ਲਿਆਂਦੇ ਰਹੇ। ਤੇ ਬਾਕੀ ਜਿਹੜੇ ਆਪਦੇ ਖਾਨਦਾਨ ਵਾਲੇ ਸੀ ਨਾ, ਉਹ ਨਹੀਂ, ਉਹਨਾਂ ਨਹੀਂ ਪੁੱਛਿਆ ਆਖਿਆ। ਤੁਹਾਡੇ ਨਾਲ ਸਿੱਖਾਂ ਦਾ ਕਿੱਦਾਂ ਦਾ ਰਵੱਈਆ ਸੀ ਜਦੋਂ ਤੁਹਾਨੂੰ ਜਾੜੇ ਪਏ, ਤੁਸੀਂ ਪਿੰਡ ਆਪਣੇ ਇੱਥੇ ਪਾਕਿਸਤਾਨ ਨੂੰ ਆਏ? ਨਾ ਵੀ ਸਾਨੂੰ ਆ ਕੇ ਮਿਲ ਕੇ ਗਏ ਨੇ ਉਹ। ਅੱਛਾ। ਹਾਂ, ਤੇ ਰੋਂਦੇ ਵੀ ਸੀ। ਜਿਹੜੇ ਮਿਲ ਕੇ ਗਏ ਮੁਸਲਮਾਨਾਂ ਨੂੰ ਕਹਿੰਦੇ ਸੀ ਮੀਏ। ਅੱਛਾ, ਮੀਏ। ਹਾਂ, ਵੀ ਜੇ ਮੀਆਂ ਤੁਸੀਂ ਸਾਨੂੰ ਨਹੀਂ ਵੇਖਣਾ, ਅਸੀਂ ਤੁਹਾਨੂੰ ਨਹੀਂ ਵੇਖਣਾ। ਬਿਲਕੁਲ ਬਿਲਕੁਲ, ਵੀ ਆਖਰੀ ਮੁਲਾਕਾਤ ਕਰ ਲਈਏ। ਜਿਹੜੇ ਤੁਹਾਨੂੰ ਸਿੱਖ ਮਿਲ ਕੇ ਗਏ ਸੀ, ਉਹ ਕਿਸ ਪਿੰਡ ਦੇ ਸੀ? ਉਹਨਾਂ ਦਾ ਨਾਮ ਕੀ ਸੀ? ਕਾਲੇ ਵਾਲਾ ਸੀ, ਸਾਡੇ ਨਾਲ ਹੀ। ਕਾਲੇ ਵਾਲਾ ਪਿੰਡ? ਹਾਂ, ਉੱਥੋਂ ਦਾ ਸੀ। ਪੱਕੇ ਕਾਲੇ ਵਾਲਾ ਵੱਜਦਾ। 2 ਕਾਲੇ ਵਾਲੇ ਸੀ, ਇੱਕ ਕੱਚਾ, ਹਾਂਜੀ, ਇੱਕ ਪੱਕਾ। ਠੀਕ। ਹਾਂਜੀ, ਸਮਝ। ਉਹ ਮਕਾਨ ਉਹ ਇਸੇ ਵਾਸਤੇ ਸੀ, ਉਹਨਾਂ ਦੇ ਬੰਦੇ ਸਰਦੇ ਸੀ ਤੇ ਮਕਾਨ ਪੱਕੇ ਸੀ। ਸਹੀ। ਤੋਂ ਪੱਕਾ ਕਾਲੇ ਵਾਲਾ ਵੱਜਦਾ ਸੀ, ਉਹ ਦੂਜਾ ਕੱਚਾ ਵੱਜਦਾ ਸੀ। ਜਿਹੜੇ ਸਿੱਖ ਸੀਗੇ ਉਹ ਸਿੱਖਾਂ ਨਾਲ ਜਿਹੜੇ ਉਹਨਾਂ ਦਾ ਨਾਮ ਸੀ, ਕੋਈ ਹੈ ਦੇਣ ਚ ਤੁਹਾਡੇ ਨਾਮ ਜਿਹੜੇ ਤੁਹਾਨੂੰ ਮਿਲ ਕੇ ਗਏ? ਨਾ, ਇੰਨੀ ਉਮਰ ਕੋਈ ਨਹੀਂ ਮੇਰੀ, ਇਹਨਾਂ ਦਾ ਨਾਂ ਨਹੀਂ। ਇੱਕ ਦਿਨ ਚੰਦ ਸਿਉਂ ਵੀ ਸੀ। ਚੰਦ ਸਿਉਂ ਸੀ? ਹਾਂ, ਤੇ ਦਲਬਾਰਾ ਸੀ ਇੱਕ ਦਾ ਨਾਂ। ਸਹੀ। ਇਵੇਂ ਨਾਮ ਮੇਰੇ ਹੈ ਯਾਦ ਨਹੀਂ ਨੇ, ਇਹੋ ਜਿਹੇ ਨਾਂ ਨੇ ਉਹਨਾਂ ਦੇ। ਜੇ ਤੁਸੀਂ ਫਿਰੋਜ਼ਪੁਰ ਜ਼ਿਲ੍ਹਾ ਚੋਂ ਤੁਰੇ ਆਪਣੇ ਪਿੰਡ ਚੋਂ, ਹਾਂ, ਤੇ ਇੱਥੇ ਚੀਚਾਵਤਨੀ ਤੱਕ ਤੁਹਾਡਾ ਸਫ਼ਰ ਜਿਹੜਾ ਗੁਜ਼ਰਿਆ, ਉਹ ਕਿੰਨੇ ਦਿਨਾਂ ਦਾ ਗੁਜ਼ਰਿਆ? ਕੋਈ ਮੁਸ਼ਕਲਾਤ ਵੀ ਆਈਆਂ? ਬਹੁਤ ਜ਼ਿਆਦਾ ਵੀ ਨਾ, ਖੱਜਲ ਖੁਆਰ ਹੋ ਕੇ ਆਏ ਆ। ਸਿਰਫ ਗਾਦੇ ਵੀ ਹੈਡ ਜਿਹੜੇ ਲੰਘ ਗਏ ਆ ਨਾ। ਹਾਂਜੀ। ਵਿੱਚੋਂ ਬੰਦੇ ਇਹੋ ਸੀ ਜਿਹੜੇ ਰਿਆਸਤ ਦੇ ਵਿੱਚ ਨਾ ਰਹਿ ਕੇ ਗਏ ਨੇ, ਇਸ ਰਿਆਸਤ ਵਿੱਚ ਬਾਵਲ ਨਗਰ ਨਾ। ਬਾਵਲ ਨਗਰ, ਬਿਲਕੁਲ। ਹਾਂ, ਇਹ ਆ ਜਿਹੜੇ ਹਾਜੀ ਰਜੇਰੀ ਨੇ। ਹਾਂਜੀ। ਇਹਨਾਂ ਦੇ ਵਡੇਰੇ ਜਿਹੜੇ ਨਾ, ਇਹ ਉੱਥੇ ਰਹਿ ਕੇ ਕਹਿੰਦੇ ਠੱਗੀਆਂ ਮਾਰ ਕੇ ਗਏ ਨੇ। ਸਹੀ। ਇਹ ਫਿਰ ਡਰਦੇ ਨਾ, ਅਸੀਂ ਆਖਿਆ ਵੀ ਤੁਸੀਂ ਵੀ ਆਏ ਜੋ ਰਿਆਸਤ ਵਿੱਚ ਸੂਏ ਜੇ ਉਧਰ ਚੱਲੋ, ਇਹ ਸਾਨੂੰ ਇੱਧਰ ਲੈ ਆਏ ਤੇ ਉਧਰ ਨਹੀਂ ਲਗਾਏ। ਵੀ ਉੱਥੇ ਲਗਾਏ, ਸਾਨੂੰ ਫੜ ਲੈਣ ਦਿਓ। ਸਹੀ ਆ। ਇਹਦੇ ਚੀਚਾਵਤਨੀ ਹਲੇ ਆਏ? ਹਾਂ, ਚੀਚਾਵਤਨੀ ਵਾਲੇ ਲਾਏ ਨਾ, ਇੱਧਰੋਂ ਲਾਹੌਰ ਵਾਲੇ ਪਾਸੋਂ, ਤੇ ਮੈਂ ਰੁਲਦੇ ਅਸੀਂ ਇੱਥੇ ਆਏ। ਸਹੀ। ਫਿਰ 6 ਮਹੀਨੇ ਇਹ ਸੜਕ ਤੇ ਬੈਠੇ ਰਹੇ ਹਾਂ। ਚੌੜ ਚੱਕ ਦੀ ਸੜਕ ਤੇ? ਸੜਕ ਦੀ ਚੌੜ ਜਿਹੜੇ ਅਸੀਂ ਆ ਚੌੜ 'ਚ ਆਏ ਆ ਨਾ, ਇੱਥੇ ਕਿੰਨੇ ਕੁ ਲੋਕ ਸੀਗੇ? ਉਹਦੇ ਥੋੜੇ ਜਿਹੇ ਲੋਕ, ਕੋਈ ਹੈ ਹੀ ਨਹੀਂ ਸੀ। ਅੱਛਾ, ਘਰ ਹੀ ਕੋਈ ਨਹੀਂ ਸੀ? ਘਰ ਹੀ ਕੋਈ ਨਹੀਂ ਸੀ, ਵਿਹਲੇ ਪਏ ਸੀ। ਸਹੀ ਸਹੀ। ਤੇ ਸਾਡੇ ਬੰਦੇ ਇਹੋ ਜਿਹੇ ਸੀ, ਆ ਮੇਰ ਹੋਰੀ ਤੇ ਸਾਰੇ ਖਰੇ ਤੂੰ ਜਾਣਦਾ ਕਿ ਨਹੀਂ, ਇਹ ਡਰਦੇ ਦਾ ਆਪਣੇ ਕੋਲ ਗੱਡੇ ਖੋਹ ਲੈਣ ਦੇ ਤੇ ਆਖਣ ਦੇ ਸਿੱਖਾਂ ਦਾ ਮਾਲ ਲਈ ਫਿਰਦੇ ਨੇ, ਅਸੀਂ ਅਮਨ ਨਾਲ ਆਏ ਹਾਂ। ਅੱਛਾ। ਤੇ ਡਰਦੇ ਉੱਥੇ ਬੈਠੇ ਰਹੇ। ਤੇ ਸ਼ਾਬਾਸ਼ ਇਹ ਹਾਜੀ ਫਜ਼ਲ ਹੁਸੈਨ ਨਾਲ ਜਿਹੜਾ ਚੀਮਾ, ਹਾਂਜੀ, ਉਹਦਾ ਥਾਣੇਦਾਰ ਕੋਈ ਵਾਕਫ ਸੀ। ਉਹਨੇ ਆਖਿਆ ਵੀ ਇਹ ਬੰਦੇ ਉਜਾੜਾ ਕਰਦੇ ਨੇ ਤੇ ਮਾਰ ਨੂੰ ਗੱਲ ਵੀ ਨਾ, ਪੱਠੇ ਲੋਕਾਂ ਦੇ ਵੱਢ ਕੇ ਪਾਉਂਦੇ ਨੇ। ਅੱਛਾ। ਤੇ ਇਹਨਾਂ ਨੂੰ ਪਿੰਡ 'ਚ ਛੱਡ ਕੇ ਆ। ਉਹਨੇ ਰਾਤ ਨੂੰ ਗੱਲ ਵੀ 2 ਮਾਰੀਆਂ ਬੈਂਤ ਤੇ ਭਜਾ ਕੇ ਤੇ ਇੱਥੇ ਛੱਡ ਗਿਆ। ਫਿਰ 4 ਘਰ ਇੱਕ ਘਰੇ ਵੜ ਗਿਆ ਜਾ ਕੇ। ਵੀ ਆਪਾਂ ਕਿਹੜਾ ਰਹਿਣਾ ਇੱਥੇ, ਚਲਿਆ ਜਾਣਾ। ਤੇ ਇਸ ਤਰ੍ਹਾਂ ਗੱਲ ਵੀ ਇੱਥੇ ਛੱਡ ਗਿਆ ਇਹਨੇ, ਨਹੀਂ ਚੱਕ 'ਚ ਨਹੀਂ ਆਉਣਾ ਸੀ। ਬੰਦੇ ਸਾਡੇ ਇਹੋ ਜਿਹੇ ਵੱਡੇ ਤਾਂ। ਅੱਛਾ ਬਾਬਾ ਜੀ, ਤੁਸੀਂ ਸਾਨੂੰ ਹੁਣ ਇਹ ਦੱਸੋ ਕਿ ਉਹ ਦੌਰ ਚੰਗਾ ਸੀ ਕਿ ਹੁਣ ਦਾ ਦੌਰ ਚੰਗਾ ਤੁਹਾਨੂੰ ਲੱਗ ਰਿਹਾ? ਉਹ ਬਹੁਤ ਚੰਗਾ ਸੀ। ਆਈ ਸਮਝਿਆ, ਚੰਗੀਆਂ ਲੜਕੀਆਂ ਗੱਲ ਵੀ ਨਾ, 12 ਸਾਲ ਦੀਆਂ ਅਸੀਂ ਇਕੱਠੇ ਖੇਡਦੇ ਰਹੇ। ਕੋਈ ਇਹੋ ਜਿਹੀ ਸ਼ਰਾਰਤ ਨਹੀਂ ਸੀ, ਕੋਈ ਗੱਲ ਨਹੀਂ ਸੀ ਵੀ ਕਿਸੇ ਦੀ ਧੀ ਭੈਣ ਨੂੰ ਕੋਈ ਛੇੜ ਦੇਵੇ ਨਾ, ਗੱਲ ਹੀ ਕੋਈ ਨਹੀਂ ਸੀ। ਸਹੀ। ਅੱਛਾ ਬਾਬਾ ਜੀ, ਹਿੰਦੁਸਤਾਨ ਅਗਰ ਤੁਹਾਨੂੰ ਘੱਲੀਏ, ਤੁਹਾਨੂੰ ਕੋਈ ਲਿਜਾਣ ਵਾਲਾ ਹੋਵੇ ਹਿੰਦੁਸਤਾਨ, ਫਿਰੋਜ਼ਪੁਰ ਤੁਹਾਨੂੰ ਲੈ ਜਾਈਏ, ਤੁਸੀਂ ਆਪਣਾ ਪਿੰਡ ਲੱਭ ਲਓਗੇ ਹੁਣ? ਪਿੰਡ ਮੈਂ ਗੱਲ ਵੀ ਨਾ ਛੱਡਣਾ, ਲੱਭਣੋਂ ਕਰਾਂ। ਅੱਛਾ ਅੱਛਾ। ਜਿਹੜੇ ਪਿੰਡ ਪਾਸੇ ਆਸੇ ਨੇ, ਪਿੰਡ ਤਾਂ ਨਹੀਂ ਬਦਲ ਗਿਆ? ਨਹੀਂ ਬਦਲੇ, ਬਿਲਕੁਲ। ਹਾਂ, ਇਹ ਸਮਝ, ਪਿੰਡ ਤਾਂ ਉਵੇਂ ਹੀ ਨੇ, ਪਿੰਡ ਉਦਾਂ ਹੀ ਆ। ਮੈਂ ਜਾ ਸਕਣਾ, ਮੈਂ ਮਾੜਾ ਜਾਂ ਨਿਗਾਹ ਕੋਈ ਨਹੀਂ ਮੇਰੀ, ਤੇ ਨਹੀਂ ਤਾਂ ਹੈ ਸੁਲੇਮਾਨ ਤੂੰ ਮੈਨੂੰ ਛੱਡ ਦੇ। ਤੇ ਲੈਣ ਨਾ, ਛੋਟੀ ਲੈਣ ਆਉਂਦੀ ਸੀ ਬਠਿੰਡਿਓਂ, ਤੇ ਉਹ ਲੈਣ ਤੋਂ ਗੱਲ ਵੀ ਨਾ 4 ਕਿ 5 ਮੀਲ ਸਾਡਾ ਚੱਕ ਸੀ। ਅੱਛਾ ਅੱਛਾ। ਤੇ ਮੈਂ ਹੁਣ ਉਹ ਵੀ
ਉਹ ਲੈਣ ਲੱਗ ਜਾਵਾਂ ਨਾ ਤੇ ਆਪਦੇ ਚੱਕ ਜਾਂਦਾ ਰਹਾਂਗਾ। ਸਹੀ। ਬੜੀ ਖੁਸ਼ੀ ਹੋਈ ਬਾਬਾ ਜੀ ਤੁਹਾਡੇ ਨਾਲ ਗੱਲਾਂ ਤੁਹਾਡੀਆਂ ਅਸੀਂ ਭਰੀਆਂ ਮੋਬਾਈਲ ਤੇ ਤੇ ਜਿਹੜੇ ਲੋਕ ਵੇਖਣਗੇ ਇਨਸ਼ਾਅੱਲਾ ਪਸੰਦ ਕਰਨਗੇ ਤੁਹਾਡੀ ਜ਼ਿੰਦਗੀ ਕਿਦਾਂ ਗੁਜ਼ਰੀ ਤੇ ਬੜਾ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਇੰਨੀ ਬਜ਼ੁਰਗੀ ਦੀ ਜਿਹੜੀ ਆ ਉਮਰ ਦੇ ਵਿੱਚ ਬੋਲੇ ਤੁਸੀਂ, ਬੜੀ ਖੁਸ਼ੀ ਹੋਈ। ਨਾਜ਼ਰੀਨ, ਤੁਹਾਨੂੰ ਯਕੀਨਨ ਕਿ ਸਾਡਾ ਅੱਜ ਦਾ ਇਹ ਮੁਖਤਸਰ ਜਿਹਾ ਪ੍ਰੋਗਰਾਮ ਜਾਂ ਇੰਟਰਵਿਊ ਬਹੁਤ ਚੰਗਾ ਲੱਗਾ ਹੋਵੇਗਾ। ਅਸੀਂ ਬਜ਼ੁਰਗਾਂ ਦੀਆਂ ਗੱਲਾਂ ਭਰੀਆਂ ਵਾਂ ਕਿ ਤਾ ਹਯਾਤ ਜਿਹੜੇ ਲੋਕ ਨੇ ਉਹ ਦੇਖ ਸਕਣ ਕਿ ਸਾਡੇ ਬਜ਼ੁਰਗ ਹਜ਼ਰਾਤ ਜਿਹੜੇ ਹਿੰਦੁਸਤਾਨ 'ਚੋਂ ਹਿਜਰਤ ਕਰਕੇ ਪਾਕਿਸਤਾਨ 'ਚ ਆਏ ਨੇ, ਕੀ ਉਹਨਾਂ ਨੂੰ ਮੁਸ਼ਕਲਾਤ ਆਈਆਂ ਜਾਂ ਕੀ ਸਿੱਖਾਂ ਦੇ ਉਹਨਾਂ ਦੇ ਨਾਲ ਵਰਤਾਓ ਸੀਗਾ, ਜਾਂ ਉਹਨਾਂ ਨੇ ਇੱਥੇ ਆ ਕੇ ਕਿੱਦਾਂ ਜ਼ਿੰਦਗੀ ਗੁਜ਼ਾਰੀ ਆ। ਪਿਛਲਾ ਦੌਰ ਤੇ ਇਸ ਦੌਰ ਦੇ ਜਿਹੜਾ ਤੁਸੀਂ ਦੋਵੇਂ ਬਰਾਬਰ ਰੱਖ ਕੇ ਦੇਖ ਸਕਦੇ ਆ ਕਿੱਦਾਂ ਦਾ ਲੱਗਾ ਤੁਹਾਨੂੰ। ਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਆ। ਅਗਰ ਕੋਈ ਤੁਹਾਡੇ ਕੋਲ ਹਿੰਦੁਸਤਾਨ ਦਾ ਬਜ਼ੁਰਗ ਮੌਜੂਦ ਹੋਵੇ ਉਹ ਜਿਹੜਾ ਤੁਸੀਂ ਸਾਡੇ ਚੈਨਲ ਤੇ ਇੰਟਰਵਿਊ ਕਰਵਾਉਣਾ ਚਾਹੁੰਦੇ ਹੋਵੋ, ਸਾਡਾ ਥੱਲੇ ਨੰਬਰ ਚੱਲ ਰਿਹਾ, ਸਾਡੇ ਨਾਲ ਰਾਬਤਾ ਕਰ ਸਕਦੇ ਆ। ਹੁਣ ਸਾਨੂੰ ਇਜਾਜ਼ਤ ਦਿਓ ਤੇ ਬਾਬਾ ਜੀ ਵਾਸਤੇ ਢੇਰ ਸਾਰੀਆਂ ਦੁਆਵਾਂ ਕਰੋ। ਅੱਲਾ ਇਹਨਾਂ ਨੂੰ ਖੁਸ਼ ਰੱਖਣ, ਅੱਲਾ ਇਹਨਾਂ ਦੀ ਜ਼ਿੰਦਗੀ ਲੰਬੀ ਕਰਨ ਔਰ ਤਾ ਹਯਾਤ ਜਿੰਨਾ ਵੀ ਇਹ ਜ਼ਿੰਦਗੀ ਇਹਨਾਂ ਦੀ ਆ ਉਹ ਇਹ ਸਿਹਤਮੰਦ ਜ਼ਿੰਦਗੀ, ਤੰਦਰੁਸਤੀ ਵਾਲੀ ਜ਼ਿੰਦਗੀ ਗੁਜ਼ਾਰਨ। ਮੈਨੂੰ ਇਜਾਜ਼ਤ ਦਿਓ। ਤੁਹਾਡਾ ਮੇਜ਼ਬਾਨ ਕਾਜ਼ੀ ਹਸਨੈਨ ਰਾਈ। अस्सलाम वालेकुम।